ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 20 ਮਈ 2021 6 ਜੇਠ ਨਾਨਕਸ਼ਾਹੀ ਸੰਮਤ 553 ਦੇ ਦਿਨ ਅਸੀਂ ਅੱਜ ਦਾ ਜਿਹੜਾ ਇਹ ਸੱਚੋ ਸੱਚ ਪ੍ਰੋਗਰਾਮ ਆ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਨਾਰਮਲੀ ਬੀਬੀ ਨੀਲਮ ਕੌਰ ਇਸ ਸ਼ੋਅ ਨੂੰ ਕੰਡਕਟ ਕਰਦੇ ਆ, ਹੋਸਟ ਹੁੰਦੇ ਆ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਪਰ ਅੱਜ ਕੁਝ ਸਿਹਤ ਤੇ ਉਹਨਾਂ ਦੀ ਅਣਸੁਖਾਵੀ ਹੋਣ ਕਰਕੇ ਉਹ ਨਹੀਂ ਇਸ ਸ਼ੋਅ ਦੇ ਵਿੱਚ ਆਪਣੀ ਹਾਜ਼ਰੀ ਭਰ ਸਕੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਸੋ ਅੱਜ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਉੱਤੇ ਵਿਚਾਰ ਚਰਚਾ ਕਰਾਂਗੇ। ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਜੁੜੇ ਹੋਏ ਆ ਸਟੂਡੀਓ ਦੇ ਵਿੱਚ। ਆਓ ਪਹਿਲਾਂ ਤੇ ਟੌਪਿਕਸ ਦੇ ਉੱਤੇ ਨਜ਼ਰ ਮਾਰ ਲੈਣਾ। ਸਭ ਤੋਂ ਪਹਿਲਾਂ ਅੱਜ ਜਿਹੜੀ ਲੇਟੈਸਟ ਜਿਹੜੀ ਖਬਰ ਫਲਸਤੀਨ ਦੇ ਵਿੱਚੋਂ ਆਈ ਹੈ, ਦੋਵੇਂ ਪਾਸਿਓਂ, ਇਜ਼ਰਾਈਲ ਵਾਲੇ ਪਾਸਿਓਂ ਵੀ ਤੇ ਹਮਾਸ ਵਾਲੀ ਸਾਈਡ ਦੇ ਵਿੱਚੋਂ ਵੀ ਜਿਹੜਾ ਸੀਜ਼ ਫਾਇਰ ਦੀ ਗੱਲ ਫਾਈਨਲ ਹੋ ਗਈ ਹੈ ਤੇ ਇਹ ਸੀਜ਼ ਫਾਇਰ ਦੇ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੀਆਂ ਡਿਵੈਲਪਮੈਂਟਸ ਨੇ ਇਹਨਾਂ ਦੀ ਲਾਈਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਪਿਛੋਕੜ ਕੀ ਹੈ ਫਲਸਤੀਨ ਦੇ ਸਾਰੇ ਇਸ਼ੂ ਦਾ, ਇਸ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਨਾਲ ਹੀ ਨਾਲ ਜਿਹੜਾ ਇਹਦਾ ਕੰਪੈਰੀਜ਼ਨ ਕਸ਼ਮੀਰ ਤੇ ਖਾਲਿਸਤਾਨ ਦੇ ਨਾਲ ਇਸ਼ੂ ਦੇ ਨਾਲ, ਉਹ ਵੀ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਕਿਤੇ ਨਾ ਕਿਤੇ ਕਲੋਨੀਅਲ ਮੈਪ ਮੇਕਿੰਗ ਦੀ ਜਦੋਂ ਗੱਲ ਹੁੰਦੀ ਹੈ, ਜਿਵੇਂ ਵੱਡੀਆਂ ਜਿਹੜੀਆਂ ਤਾਕਤਾਂ ਨੇ, ਇੰਟਰਨੈਸ਼ਨਲ ਪਾਵਰਸ ਨੇ, ਉਹ ਕਿਵੇਂ ਦੁਨੀਆ ਨੂੰ ਚਲਾਉਂਦੀਆਂ ਨੇ ਤੇ ਇਹ ਸਾਰੇ ਪਾਰਟ ਨੂੰ ਲੀਡ ਕਰਦੀਆਂ ਨੇ, ਉਸ ਬਾਰੇ ਵੀ ਵਿਚਾਰ ਸਾਂਝੇ ਕਰਾਂਗੇ। ਨਾਲ ਹੀ ਨਾਲ ਅਫਗਾਨਿਸਤਾਨ ਦਾ ਜਿਹੜਾ ਇਸ਼ੂ ਹੈ ਉਹਦੇ ਉੱਤੇ ਵੀ ਗੱਲ ਕਰਾਂਗੇ। ਉੱਥੇ ਪਾਕਿਸਤਾਨ ਦੀ ਇਨਵੋਲਵਮੈਂਟ, ਅਮਰੀਕਾ ਦਾ ਉੱਥੋਂ ਬਾਹਰ ਨਿਕਲਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ। ਤੇ ਨਾਲ ਹੀ ਨਾਲ ਭਾਰਤ ਦੇ ਵਿੱਚ ਜਿਹੜੀ ਕੋਵਿਡ ਦੀ ਇਸ ਵਕਤ ਸਥਿਤੀ ਬਣੀ ਹੋਈ ਹੈ, ਜਿਵੇਂ ਮੋਦੀ ਸਰਕਾਰ ਦੀ ਜਿਹੜੀ ਹੈਂਡਲਿੰਗ ਆ ਉਹਦੇ ਉੱਤੇ ਸਵਾਲ ਉੱਠ ਰਹੇ ਆ। ਸਥਿਤੀ ਇਸ ਵਕਤ ਵੱਧ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਜਿਹੜੇ ਸਰਕਾਰੀ ਆંકੜੇ ਨੇ ਤੇ ਗਰਾਊਂਡ ਦੇ ਉੱਤੇ ਜੋ ਰਿਐਲਿਟੀ ਹੈ, ਨੰਬਰਸ ਦੇ ਹਵਾਲੇ ਨਾਲ ਜਦੋਂ ਅਸੀਂ ਮੌਤਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਜਦੋਂ ਦੇਖਦੇ ਹਾਂ ਵੀ ਇਨਫੈਕਟਡ ਕੇਸਿਸ ਕਿੰਨੇ ਨੇ, ਉਹਦੇ ਵਿੱਚ ਬਹੁਤ ਵੱਡਾ ਅੰਤਰ ਨਜ਼ਰ ਆ ਰਿਹਾ ਹੈ। ਸੋ ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਡਾਕਟਰ ਅਮਰਜੀਤ ਸਿੰਘ ਦੇ ਸਵਾਗਤ ਤੋਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਫਲਸਤੀਨ ਦੇ ਇਸ਼ੂ ਦੇ ਉੱਤੇ। ਜਿਹੜੀ ਡਿਵੈਲਪਮੈਂਟ ਹੈਗੀ ਆ ਕਿ ਸੀਜ਼ ਫਾਇਰ ਦੀ ਗੱਲ ਆ ਜਿਹੜੀ ਉਹ ਕੰਢੇ ਲੱਗ ਗਈ ਹੈ, ਸੋ ਇਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਰੂਰ ਡੀਟੇਲ ਦੇ ਵਿੱਚ ਦੱਸੋ ਕਿ ਕੀ ਡਿਵੈਲਪਮੈਂਟ ਹੈਗੀ ਆ ਜਿਹੜੀ ਲੇਟੈਸਟ 24 ਘੰਟਿਆਂ ਦੀ ਹੈ, ਤੇ ਨਾਲ ਹੀ ਨਾਲ ਥੋੜ੍ਹਾ ਜਿਹਾ ਪਿਛੋਕੜ ਵੱਲ ਵੀ ਨਜ਼ਰ ਮਾਰੀਏ ਵੀ ਫਲਸਤੀਨ ਇਸ਼ੂ ਹੈ ਕੀ ਐਗਜ਼ੈਕਟਲੀ। ਦੇਖੋ, ਸਭ ਤੋਂ ਪਹਿਲਾਂ ਤਾਂ ਦੁਨੀਆ ਦੇ ਵਿੱਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਜਿਹੜੇ ਪਿਛਲੇ 11 ਦਿਨਾਂ ਤੋਂ ਲਗਾਤਾਰਤਾ ਨਾਲ ਦੇਖ ਰਹੇ ਸੀ, ਮਹਿਸੂਸ ਕਰ ਰਹੇ ਸੀ ਉਸ ਇਨਸਾਨੀ ਪੀੜ ਨੂੰ, ਬੇਗੁਨਾਹ ਦੇ ਮਾਰੇ ਜਾਣ ਨੂੰ, ਉਹਨਾਂ ਨੇ ਘੱਟੋ ਘੱਟ ਹਾਲ ਦੀ ਘੜੀ ਸੁੱਖ ਦਾ ਸਾਹ ਲਿਆ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਲੇਟੈਸਟ ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਸਰਕਾਰ ਔਰ ਹਮਾਸ ਦੇ ਵਿਚਾਲੇ ਸੀਜ਼ ਫਾਇਰ ਦੀ ਅੰਡਰਸਟੈਂਡਿੰਗ ਬਣੀ ਹੈ ਔਰ 2 ਵਜੇ ਸਵੇਰ ਦੇ ਇਹ ਲਾਗੂ ਹੋਏਗਾ। ਹਾਲਾਂ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਅਸੀਂ ਕਿਤੇ ਵੀ ਦੇਖਦੇ ਹਾਂ, ਈਵਨ ਭਾਰਤ ਪਾਕਿਸਤਾਨ ਕਨਫਲਿਕਟ ਦੇ ਵੇਲੇ ਵੀ ਜਾਂ ਹਮਾਸ ਔਰ ਇਜ਼ਰਾਈਲ ਦੇ ਵਿੱਚ 2014 'ਚ ਜਦੋਂ ਕਿ 50 ਦਿਨ ਦੀ ਲੜਾਈ ਤੋਂ ਬਾਅਦ ਸੀਜ਼ ਫਾਇਰ ਹੋਇਆ ਸੀ ਕਿ ਅਖੀਰਲੇ ਘੰਟੇ ਬਹੁਤ ਡੈਡਲੀ ਹੁੰਦੇ ਨੇ, ਕਿਉਂਕਿ ਦੋਨਾਂ ਧਿਰਾਂ ਨੂੰ ਹੁੰਦਾ ਹੈ ਕਿ ਵੀ ਉਹਨਾਂ ਨੇ ਆਪਣੀ ਕਿਸੇ ਨਾ ਕਿਸੇ ਪਾਸਿਓਂ ਵਿਕਟਰੀ ਡਿਕਲੇਅਰ ਕਰਨੀ ਹੈ ਕਿ ਸਾਡਾ ਹੱਥ ਉੱਤੇ ਹੈ, ਤੇ ਉਹ ਜ਼ਿਆਦਾ ਰੂਥਲੈਸਲੀ ਜਿਹੜਾ ਕੋਈ ਨਾ ਕੋਈ ਐਕਸ਼ਨ ਕਰਦੇ ਨੇ। ਸੋ ਅਸੀਂ ਇਹੀ ਹੋਪ ਕਰਦੇ ਹਾਂ ਕਿ ਇਹਨਾਂ ਆਵਰਸ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕੋਈ ਜ਼ਿਆਦਾ ਨੁਕਸਾਨ ਨਾ ਹੋਏ। ਸੋ ਇਹ ਇੱਕ ਰਾਹਤ ਵਾਲੀ ਗੱਲ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪਿਛਲੇ 11 ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਬੇਸ਼ੱਕ ਅਸੀਂ ਪਿਛਲੇ ਆਲਮੋਸਟ ਇਹਨਾਂ ਸਾਰੇ ਦਿਨਾਂ 'ਚ ਹੀ ਸਾਡਾ ਲੀਡ ਸੈਗਮੈਂਟ ਹਮੇਸ਼ਾ ਇਹ ਗਾਜ਼ਾ ਔਰ ਜਰੂਸ਼ਲਮ ਦੀਆਂ ਡਿਵੈਲਪਮੈਂਟਸ ਰਹੀਆਂ ਨੇ, ਕਿਉਂਕਿ ਇਹ ਜਿਸ ਲੈਵਲ ਦੇ ਉੱਤੇ ਜਾ ਕੇ ਗੱਲ ਟਕਰਾਅ ਤੱਕ ਆਈ, ਹਾਲਾਂ ਹਮਾਸ ਨਾਲ ਪਹਿਲੇ ਪਲਾਂ ਤੇ ਕੋਈ ਦਾ ਸਬੰਧ ਨਹੀਂ ਸੀ, ਪਰ
ਹਾਲਾਤ ਇਜ਼ਰਾਈਲ ਦੇ ਐਕਸ਼ਨਸ ਨੇ, ਖਾਸ ਤੌਰ ਤੇ ਅਲ ਅਕਸਾ ਮਸੀਤ ਜਿਹੜੀ ਇਸਲਾਮ ਦੇ ਵਿੱਚ ਮੱਕਾ ਸ਼ਰੀਫ ਔਰ ਮਦੀਨਾ ਤੋਂ ਬਾਅਦ ਤੀਸਰੀ ਸਭ ਤੋਂ ਜ਼ਿਆਦਾ ਪਾਇਸ, ਪਵਿੱਤਰ ਔਰ ਅਹਿਮੀਅਤ ਵਾਲੀ ਮਸੀਤ ਹੈ, ਮਸਜਿਦ ਹੈ, ਉਸ ਦੇ ਵਿੱਚ ਕਿਵੇਂ ਇਜ਼ਰਾਈਲੀ ਸੁਰੱਖਿਆ ਦਸਤਿਆਂ ਨੇ ਜਿਹੜੀ ਹੈ ਉਹ ਜਿਹੜਾ ਉਹਦੇ 'ਚੋਂ ਐਂਟਰ ਕਰਕੇ ਗੋਲੀਆਂ ਚਲਾਈਆਂ, 300 ਤੋਂ ਜ਼ਿਆਦਾ ਜ਼ਖਮੀ ਹੋਏ। ਔਰ ਉਸ ਤੋਂ ਵੀ ਪਹਿਲਾਂ ਜਿਵੇਂ ਉਹ ਸ਼ੇਖ ਜਰਾ ਏਰੀਆ ਈਸਟਰਨ ਜੈਰੂਸ਼ਲਮ ਦਾ, ਜਿੱਥੋਂ ਕਿ ਫਲਸਤੀਨੀਆਂ ਨੂੰ ਬੇਘਰ ਬਣਾਇਆ ਜਾ ਰਿਹਾ 1970ਵਿਆਂ ਤੋਂ ਜਿਹੜੇ ਉੱਥੇ ਆਬਾਦ ਨੇ, ਔਰ ਅਦਾਲਤ ਦਾ ਫੈਸਲਾ ਵੀ ਉਹਨਾਂ ਤਰੀਕਾਂ ਦੇ ਵਿੱਚ ਰੱਖਿਆ ਗਿਆ। ਫਿਰ 1967 ਵਿੱਚ ਜਿਹੜੀ 6 ਡੇ ਵਾਰ ਦੀ ਵਿਕਟਰੀ ਨੂੰ ਸੈਲੀਬ੍ਰੇਟ ਕਰਨ ਦੇ ਨਾਂ ਥੱਲੇ ਜਿਹੜੇ ਐਕਸਟ੍ਰੀਮਿਸਟ ਰਾਈਟ ਵਿੰਗਰ ਯਹੂਦੀ ਨੇ ਉਹਨਾਂ ਵੱਲੋਂ ਫਲਸਤੀਨੀ ਨੇਬਰਹੁੱਡ 'ਚੋਂ ਜਿਹੜਾ ਹੈ ਉਹ ਜਲੂਸ ਕੱਢਣ ਦੀ ਲਾਈਨ। ਸੋ ਕੁੱਲ ਮਿਲਾ ਕੇ ਇੱਕ ਸਟੇਜ ਐਸੀ ਆਈ ਜਦੋਂ ਕਿ ਹਮਾਸ ਨੇ ਦੇਖਿਆ ਕਿ ਵੀ ਇਹ ਟੂ ਮੱਚ ਹੈ, ਔਰ ਉਹਨਾਂ ਨੇ ਫਿਰ ਇਜ਼ਰਾਈਲ ਨੂੰ ਨੋਟਿਸ ਦਿੱਤਾ ਕਿ ਭਾਈ ਇਹ ਅਲ ਅਕਸਾ ਮਸੀਤ 'ਚੋਂ ਬਾਹਰ ਨਿਕਲੋ ਔਰ ਇਹ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ। ਔਰ ਉਹ ਡੈਡਲਾਈਨ ਜਦੋਂ ਗੁਜ਼ਰ ਗਈ ਉਸ ਤੋਂ ਬਾਅਦ ਹੀ ਹਮਾਸ ਨੇ ਰਾਕਟਸ ਦਾਗੇ, ਔਰ ਇਹ ਰਾਕਟ ਦਾਗਣ ਦੀ ਦੇਰ ਸੀ ਕਿ ਨਾਲ ਦੀ ਨਾਲ ਇਜ਼ਰਾਈਲ ਨੇ ਸਟੈਂਡ ਲੈ ਕੇ ਕਿ ਭਾਈ ਸਾਨੂੰ ਹੁਣ ਆਪਣੇ ਜਿਹੜਾ ਡਿਫੈਂਡ ਕਰਨ ਦਾ ਸਾਨੂੰ ਹੱਕ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਫੁੱਲ ਸਕੇਲ ਜਿਹੜਾ ਉਹ ਹਮਾਸ ਦੇ ਉੱਤੇ ਏਅਰ ਰੇਡਸ ਦੀ ਸ਼ੁਰੂਆਤ ਹੋਈ, ਔਰ ਇਹ ਫਿਰ 11 ਦਿਨ ਇਹ ਸਿਲਸਿਲਾ ਚੱਲਦਾ ਰਿਹਾ ਕਿ ਇਸ ਪਾਸਿਓਂ ਜਿਹੜਾ ਉਹ ਪੂਰੀ ਬੰਬਾਰਡਮੈਂਟ ਚੱਲ ਰਹੀ ਸੀ, ਜਿਹਦੇ 'ਚ ਕਿੰਨੇ ਸਕੂਲ ਉਹਨਾਂ ਦੀ ਗਿਣਤੀ 400 ਦੇ ਕਰੀਬ ਆਈ ਹੈ ਜੀ, 6 ਹਸਪਤਾਲ, ਔਰ ਜਿਹੜੀਆਂ ਡੈਥਸ ਨੇ ਕੁੱਲ ਮਿਲਾ ਕੇ ਜਿਹੜੀਆਂ 240 ਦੇ ਨੇੜੇ ਤੇੜੇ ਨੇ, ਔਰ ਇਹਨਾਂ 'ਚ ਅੱਧੇ ਤੋਂ ਜ਼ਿਆਦਾ ਜਿਹੜਾ ਔਰ ਇਹ ਗੱਲ ਇਹਨਾਂ ਦੇ ਇਜ਼ਰਾਈਲ ਦੇ ਫੋਰਨ ਮਿਨਿਸਟਰ ਨੇ ਮੰਨੀ ਹੈ ਕਿ ਉਹਨੇ ਕਿਹਾ ਜੀ, ਜਦੋਂ ਕਿ ਇਹ ਕਿਹਾ ਗਿਆ ਹਮਾਸ ਨੇ ਤਾਂ ਕਿਹਾ ਕਿ ਉਹਨਾਂ ਨੇ 25 ਜਾਂ 30 ਆਪਣੇ ਗੁਰਿਲੇ ਮਾਰੇ ਜਾਣ ਦੀ ਗੱਲ ਕੀਤੀ ਹੈ, ਪਰ ਉਹਨੇ ਕਿਹਾ ਕਿ ਜੀ ਨਹੀਂ ਇੰਨੇ ਨੇ, ਤੇ ਜਿੰਨੇ ਤੁਸੀਂ ਉਹਨਾਂ ਨੇ ਦਿੱਤੇ ਨੇ, ਔਰ ਬਾਕੀ ਕਿਹਾ ਜੀ ਕੋਲੇਟਰਲ ਡੈਮੇਜ ਹੈ। ਪਰ ਜਿਹੜਾ ਫਿਗਰ ਦਿੱਤੀ ਹੈ ਉਹਦੇ ਮੁਤਾਬਕ ਵੀ ਅੱਧਿਓਂ ਜ਼ਿਆਦਾ ਜੇ ਤੁਸੀਂ ਇਜ਼ਰਾਈਲ ਦੀ ਫਿਗਰ ਵੀ ਦੇਖੋ ਤੇ ਉਹ ਔਰਤਾਂ ਔਰ ਬੱਚੇ ਨੇ, ਔਰ ਛੋਟੇ ਛੋਟੇ ਬੱਚੇ। ਔਰ ਇਹ ਸਾਰਾ ਸਿਲਸਿਲਾ ਇਹਦੇ 'ਚ ਅਮਰੀਕਾ ਦਾ ਰੋਲ, ਔਰ ਮੈਂ ਸਮਝਦਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹਨੇ ਆਪਣਾ ਜਦੋਂ ਪਹਿਲੇ 100 ਡੇਜ਼ ਕੰਪਲੀਟ ਹੋਣ ਦੇ ਉੱਤੇ ਆਪਣਾ ਪਾਲਿਸੀ ਡਾਕੂਮੈਂਟ ਬਣਾਇਆ, ਤੇ ਇਹ ਵੀ ਸ਼ਾਇਦ ਇਹਨਾਂ ਨੂੰ ਲੱਗਦਾ ਸੀ ਕਿ ਮਿਡਲ ਈਸਟ ਵਾਲਾ ਪਾਰਟ ਹੁਣ ਅਸੀਂ ਆਲਮੋਸਟ ਸੈਟਲ ਕਰ ਲਿਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ ਜਿਹੜੇ ਅਖੀਰਲੇ ਮਹੀਨਿਆਂ ਦੇ ਵਿੱਚ ਅਬਰਾਮੈਨਿਕ ਅਕੋਰਡਸ ਦਾ ਜਿਹਨਾਂ ਨੂੰ ਨਾਂ ਦਿੱਤਾ ਗਿਆ, ਅਸੀਂ ਦੇਖਿਆ ਕਿ ਕਿਵੇਂ ਸਾਊਦੀ ਅਰੇਬੀਆ ਔਰ UAE ਦੀ ਪੋਜੀਸ਼ਨ ਵੀ ਸੌਫਨ ਹੋਈ। ਇਜ਼ਰਾਈਲ ਦੇ ਪੱਖੋਂ ਉਹਨਾਂ ਨੇ ਆਪਣਾ 에ਅਰ ਸਪੇਸ ਵੀ ਅਲਾਉ ਕੀਤਾ, ਰਾਦਰ ਇਸ ਸਾਰੇ ਦੇ ਨਾਲ ਮੋਰਾਕੋ, ਸੁਡਾਨ, ਇਹਨਾਂ ਸਾਰਿਆਂ ਦਾ ਵੀ ਹੋ ਗਿਆ। ਔਰ ਇਹ ਗੱਲ ਆਲਮੋਸਟ ਜਿਹੜੇ ਸੰਜੀਦਾ ਹਲਕੇ ਵੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਰਬ ਦੇਸ਼ਾਂ ਨੇ ਵੀ ਦੇ ਹੈਵ ਵਾਸ਼ ਦੇਅਰ ਹੈਂਡਸ ਆਫ ਦਾ ਫਲਸਤੀਨੀ ਇਸ਼ੂ, ਔਰ ਇਸ ਦੇ ਨਾਲ ਨਾਲ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਵੀ ਹੁਣ ਇੱਕ ਤਾਂ ਵੈਸੇ ਵੀ ਅੱਗੇ ਤਾਂ ਆਇਲ ਦੇ ਕਰਕੇ ਇਜ਼ਰਾਈਲ ਔਰ ਮਿਡਲ ਈਸਟ ਅਹਿਮੀਅਤ ਵਾਲਾ ਸੀ, ਇਹਨਾਂ ਦੇ ਕੋਲ ਹੁਣ ਤਾਂ ਆਪਣਾ ਐਕਸਪੋਰਟ ਕਰਦੇ ਨੇ। ਸੋ ਅਮਰੀਕਾ ਨੂੰ ਵੀ ਲੱਗਾ, ਔਰ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਅਸੀਂ ਫੋਕਸ ਦੇਖੀਏ ਤੇ ਉਹ ਆਲ ਆਊਟ ਵਾਰ ਅਗੇਂਸਟ ਚਾਈਨਾ ਸੀ, ਉਹ ਸਮੁੰਦਰਾਂ 'ਚ ਹੋਏ। ਔਰ ਉਸੇ ਥੱਲੇ ਅਸੀਂ ਦੇਖਦੇ ਹਾਂ ਕਿ ਪਹਿਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਕੁਆਡ ਜਿਹੜਾ ਬੇਸ਼ੱਕ ਜੇ ਇਸ ਦੀ ਹੋਂਦ ਤਾਂ 8 ਸਾਲ ਪਹਿਲਾਂ ਨਾਲ ਸੀ, ਲੇਕਿਨ ਆਲਮੋਸਟ ਨਾਨ ਫੰਕਸ਼ਨਲ ਪਾਰਟ ਸੀ, ਪਰ ਕਿਵੇਂ ਉਹਦੀ ਵਰਚੁਅਲ ਮੀਟਿੰਗ ਵੀ ਆਰਗੇਨਾਈਜ਼ ਕੀਤੀ, ਔਰ ਕਿਵੇਂ ਭਾਰਤ ਨੂੰ, ਆਸਟ੍ਰੇਲੀਆ ਨੂੰ ਔਰ ਜਾਪਾਨ ਨੂੰ ਲਿਆ ਕੇ ਬਰਾਬਰ ਆਪ ਉਹਨੂੰ ਹੈਡ ਕਰਕੇ ਚੀਨ ਦੇ ਬਰਾਬਰ ਖੜਾ ਕਰ ਦਿੱਤਾ। ਫਿਰ ਅਸੀਂ ਇਸ ਦੇ ਨਾਲ ਨਾਲ ਦੇਖਦੇ ਹਾਂ ਕਿ ਇੱਧਰੋਂ ਇਹ ਸਮਝਦੇ ਸੀ ਕਿ ਮਿਡਲ ਈਸਟ ਕੋਈ ਸਮੱਸਿਆ ਨਹੀਂ ਹੈ, ਈਰਾਨ ਵਾਲੇ ਪਾਰਟ ਨੂੰ ਵੀ ਔਰ ਜਿਹੜੀ ਗੱਲਬਾਤ ਉਹਨਾਂ ਦੀ ਇੱਕਦਮ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟੇਕ ਓਵਰ ਕਰਨ ਤੋਂ ਬਾਅਦ, ਬਾਈਡਨ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਉਹਦੇ 'ਚ ਫਰਾਂਸ, ਜਰਮਨੀ, UK ਉਹ ਰੋਲ ਪਲੇ ਕਰ ਰਹੇ ਸੀ ਕਿ ਈਰਾਨ ਦੇ ਨਾਲ ਵੀ ਜਿਹੜੇ ਮਾਮਲੇ ਨੇ ਉਹ ਤੈਅ ਹੋ ਜਾਣਗੇ। ਸੋ ਜਿਹੜਾ ਇਹਦੀਆਂ ਜਦੋਂ ਅਸੀਂ ਇਸ ਸਾਰੇ ਇਸ਼ੂ ਦੀਆਂ ਇੰਪਲੀਕੇਸ਼ਨਸ ਦੇਖਦੇ ਹਾਂ, ਉਹਦੇ 'ਚ ਇੱਕ ਕਾਮਨ ਮੈਨ ਦੇ ਐਂਗਲ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਵੀ ਇਨ ਦਾ ਐਂਡ ਤਜ਼ਾਰਤੀ ਵਪਾਰਕ ਹਿੱਤ, ਸਟ੍ਰੈਟੇਜਿਕ ਹਿੱਤ ਔਰ ਮੇਰਾ ਧੜਾ ਔਰ ਮੇਰਾ ਬੰਦਾ ਜੇ ਗਲਤ ਵੀ ਕਰ ਰਿਹਾ ਤੇ ਮੈਂ ਉਹਦੀ ਪਿੱਠ ਠੋਕਣੀ ਹੈ, ਉਹ ਅਮਰੀਕਾ ਦੇ ਵਿਹਾਰ ਤੋਂ ਇੱਕ ਵਾਰ ਫੇਰ ਜਿਹੜੀ ਖੁੱਲ੍ਹ ਕੇ ਸਾਹਮਣੇ ਆਈ, ਕਿਉਂਕਿ ਇਹਨਾਂ 11 ਦਿਨਾਂ 'ਚ 3 ਵਾਰ
UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀਜ਼ ਫਾਇਰ ਦੇ ਲਈ ਰੈਜ਼ੋਲੂਸ਼ਨ ਜਿਹਨੂੰ ਫਰਾਂਸ ਵੀ ਮੂਵ ਕਰ ਰਿਹਾ ਸੀ। ਔਰ ਜਿਵੇਂ ਅਸੀਂ ਇਸ ਖਿੱਤੇ ਦੇ ਵਿੱਚ ਤੁਸੀਂ ਵੀ ਮੈਂਸ਼ਨ ਕੀਤਾ ਕਲੋਨੀਅਲ ਮੈਪ ਮੇਕਿੰਗ ਮਿਸਚਿਫ, ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸਾਰਾ ਖਿੱਤਾ ਜਿਹੜਾ ਹੈ ਇਹ ਇੱਕ ਨਵੀਂ ਮੈਪ ਮੇਕਿੰਗ ਦੇ ਵਿੱਚ ਜਾਂਦਾ ਹੈ। ਉਸ ਤੋਂ ਪਹਿਲਾਂ ਫਸਟ ਵਰਲਡ ਵਾਰ ਤੋਂ ਬਾਅਦ ਹੀ, ਕਿਉਂਕਿ ਓਟੋਮਨ ਐਮਪਾਇਰ ਜਿਹੜਾ ਹੈ ਉਸ ਦੇ ਕਬਜ਼ੇ 'ਚ ਸੀ ਇਹ ਸਾਰਾ ਮਿਡਲ ਈਸਟ ਆਲਮੋਸਟ 600-700 ਸਾਲ। ਔਰ ਜਦੋਂ 1918 ਦੇ ਵਿੱਚ ਫਸਟ ਜੰਗੇ ਅਜ਼ੀਮ ਜਿਹਨੂੰ ਕਿਹਾ ਜਾਂਦਾ ਹੈ ਫਸਟ ਵਰਲਡ ਵਾਰ ਉਹ ਖਤਮ ਹੁੰਦਾ ਹੈ ਤੇ ਮਿਡਲ ਈਸਟ ਨੂੰ ਆਲਮੋਸਟ ਜਿਹੜਾ ਹੈ ਇਹ ਬ੍ਰਿਟਨ ਔਰ ਫਰਾਂਸ ਇਹ ਆਪਣੇ ਜਿਹੜੇ ਨੇ ਦਾਇਰਾਕਾਰ ਚ ਲੈ ਆਉਂਦੇ ਨੇ। ਔਰ ਜਿਵੇਂ ਲਬਨਾਨ, ਕਿਉਂਕਿ ਜਿਹੜਾ ਇਸ ਦਾ ਇੱਕ ਹੋਰ ਪਹਿਲੂ ਜਾ ਰਿਹਾ ਸੀ ਕਿ ਅਜੇ ਤੱਕ ਹਾਲਾਂਕਿ ਟੈਕਨੀਕਲੀ ਸਪੀਕਿੰਗ ਗਾਜ਼ਾ ਜਿਹੜਾ ਉਹ ਇਜ਼ਰਾਈਲ ਦੇ ਕੰਟਰੋਲ 'ਚ ਹੀ ਹੈ, ਪਰ ਕਿਉਂਕਿ ਜਦੋਂ ਇਜ਼ਰਾਈਲ ਨੇ ਕੁਝ ਸਾਲ ਪਹਿਲਾਂ ਵਿਦਡਰਾ ਕੀਤਾ ਗਰਾਊਂਡ ਦੇ ਉੱਤੇ ਉਹਨਾਂ ਨੇ ਫੋਰਸਿਸ ਨਹੀਂ ਉਤਾਰੀਆਂ, ਹਾਲਾਂਕਿ ਇਜ਼ਰਾਈਲ ਨੇ ਆਪਣੀ ਫੌਜ ਖੜੀ ਕੀਤੀ ਹੋਈ ਸੀ, ਲੇਕਿਨ 에ਅਰ ਰੇਡ ਬਰਾਬਰ ਜਾਰੀ ਰਹੇ। ਪਰ ਦੂਸਰੇ ਪਾਸੇ ਨਾਲ ਦੀ ਨਾਲ ਕਿਉਂਕਿ ਲਬਨਾਨ ਜਿਹੜਾ ਫ੍ਰੈਂਚ ਕਾਲੋਨੀ ਰਿਹਾ ਔਰ ਫਰਾਂਸ ਦਾ ਹੁਣ ਵੀ ਉੱਥੇ ਇਨਫਲੂਐਂਸ ਹੈ, ਔਰ ਲਬਨਾਨ ਦੇ ਵਿੱਚ ਈਰਾਨ ਬੈਕਡ ਹਿਜ਼ਬੁੱਲਾ ਜਿਸ ਨੇ ਅੱਗੇ ਵੀ ਆਪਣੇ ਜ਼ੋਰ ਦਿਖਾਏ ਨੇ। ਔਰ ਈਵਨ ਸੀਰੀਆ ਦੇ ਮੁੱਦੇ ਦੇ ਉੱਤੇ ਜਦੋਂ ਕਿ ਅਮਰੀਕਾ ਦਾ ਪੂਰਾ ਟਿਲ ਲੱਗਾ ਹੋਇਆ ਸੀ ਕਿ ਅਸਾਦ ਨੂੰ ਡੀਥਰੋਨ ਕਰਨਾ, ਉਸ ਮੁੱਦੇ ਦੇ ਉੱਤੇ ਰਸ਼ੀਆ ਵੀ, ਚਾਈਨਾ ਵੀ ਔਰ ਈਰਾਨ ਵੀ ਆਲਮੋਸਟ, ਕਿਉਂਕਿ ਹਿਜ਼ਬੁੱਲਾ ਦਾ ਉੱਥੇ ਰੋਲ ਵੀ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਫੀਅਰ ਸੀ ਕਿ ਜੇ ਇਧਰੋਂ ਹਿਜ਼ਬੁੱਲਾ ਜਿਹਨੂੰ ਈਰਾਨ ਫੁੱਲੀ ਬੈਕ ਕਰਦਾ ਉਹ ਲਬਨਾਨ 'ਚ ਬੈਠੇ ਨੇ, ਉਹ ਜੰਪ ਇਨ ਕਰਦੇ ਨੇ, ਇੱਧਰ ਇਜ਼ਰਾਈਲ ਦੀ ਫੌਜ ਗਰਾਊਂਡ ਉਹਨਾਂ ਦੀ ਫੋਰਸ ਜਿਹੜੀ ਹੈ ਉਹ ਗਾਜ਼ਾ 'ਚ ਐਂਟਰ ਕਰਦੀ ਹੈ, ਫਿਰ ਫੁੱਲ ਸਕੇਲ ਜਿਹੜਾ ਹੈ ਉਹ ਵਾਰ ਦੇ ਚਾਂਸਿਸ ਹੋਣਗੇ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਹ 11 ਦਿਨਾਂ ਦੇ ਵਿੱਚ ਜਿਹੜਾ ਲਾਸ ਆਫ ਲਾਈਫ ਹੋਇਆ ਜਿਹਦੇ 'ਚ ਬੀਬੀਆਂ ਔਰ ਬੱਚੇ ਨੇ, ਇਹ ਇਸ ਨੇ ਦੱਸਿਆ ਕਿ ਅਮਰੀਕਾ ਇਹਦੇ ਬਾਵਜੂਦ ਕਿ ਇਹ ਗੱਲ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਹੈ ਕਿ ਭਾਈ ਇਜ਼ਰਾਈਲ ਇੰਟਰਨੈਸ਼ਨਲ ਲਾਅ ਫਲਾਊਟ ਕਰ ਰਿਹਾ ਹੈ, UN ਦੇ ਰੈਜ਼ੋਲੂਸ਼ਨ ਫਲਾਊਟ ਕਰ ਰਿਹਾ ਹੈ। 1948 ਤੋਂ ਬਾਅਦ ਔਰ ਖਾਸ ਤੌਰ 'ਤੇ 1967 ਤੋਂ ਬਾਅਦ ਇਲੀਗਲ ਸੈਟਲਮੈਂਟਸ ਜਿਹੜੀਆਂ ਨਾ ਤਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਅਲਾਊਡ ਨੇ, ਉਹਨਾਂ ਸਾਰਿਆਂ ਦੀਆਂ ਧੱਜੀਆਂ ਉਡਾ ਰਿਹਾ। ਔਰ ਹੁਣ ਜੋ ਕੁਛ ਉਹਨਾਂ ਨੇ ਇਹਨਾਂ 11 ਦਿਨਾਂ ਦੇ ਵਿੱਚ ਕੀਤਾ, ਜਿਹੜੇ ਇੰਟਰਨੈਸ਼ਨਲ ਐਕਸਪਰਟ ਨੇ ਇੰਟਰਨੈਸ਼ਨਲ ਲਾਅ ਦੇ, ਉਹ ਉਹਨਾਂ ਦਾ ਇਹ ਕਹਿਣਾ ਸੀ ਕਿ ਆਲਰੇਡੀ ਇਹ ਜੋ ਇਜ਼ਰਾਈਲ ਕਰ ਰਿਹਾ ਹੈ ਇਹ ਵਾਰ ਕ੍ਰਾਈਮਸ ਦੇ ਖਾਤੇ 'ਚ ਆਉਂਦੇ ਨੇ। ਔਰ ਇਸ ਗੱਲ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਕੀ ਇਜ਼ਰਾਈਲ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਜਿਹੜੇ ਉਹਨੇ ਦੇਖੋ ਲਾਸ ਆਫ ਲਾਈਫ, ਹਿਊਮਨ ਲਾਈਫ ਤਾਂ ਇੱਕ ਜ਼ਿੰਦਗੀ ਵੀ ਜਿਹੜੀ ਹੈ ਉਹ ਕਾਬਲੇ ਮਾਫੀ ਨਹੀਂ ਹੁੰਦੀ। ਔਰ ਜਿੱਥੇ ਕੁੱਲ ਦੁਨੀਆ ਦੇ ਸਾਹਮਣੇ ਲਗਾਤਾਰ 11 ਦਿਨ ਬੇਰੋਕ ਟੋਕ, ਕਿਉਂਕਿ ਇਕੱਲੀ ਗੱਲ ਇਹ ਨਹੀਂ ਹੈ ਕਿ ਉਹਨਾਂ ਨੇ ਜਿਹੜਾ ਉਹ ਹੀਨਸ ਕ੍ਰਾਈਮਸ ਕੀਤੇ ਨੇ ਔਰ ਵਾਇਲੇਟ ਕੀਤੇ ਨੇ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਨੂੰ, ਫਿਰ ਜਦੋਂ ਅਸੀਂ ਈਵਨ ਜਦੋਂ ਯੂਜ਼ ਆਫ ਫੋਰਸ ਇਹ ਵੀ ਮੰਨ ਲਿਆ ਜਾਏ ਜਿਹੜਾ ਇਜ਼ਰਾਈਲ ਨੇ ਸਟੈਂਸ ਲਿਆ, ਜਿਹਨੂੰ ਅਮਰੀਕਾ ਸਮੇਤ 23-24 ਯੂਰਪੀਅਨ ਦੇਸ਼ ਜਿਨ੍ਹਾਂ 'ਚ ਮੈਜੋਰਿਟੀ ਸੀ ਉਹਨਾਂ ਨੇ ਸਪੋਰਟ ਕੀਤਾ ਕਿ ਰਾਈਟ ਟੂ ਡਿਫੈਂਡ ਵਨਸ ਸੋਵਰਨਿਟੀ, ਪਰ ਉਹਦੇ 'ਚ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਕਲੌਜ਼ ਹੈ ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਜੋ 11 ਦਿਨਾਂ 'ਚ ਇਜ਼ਰਾਈਲ ਨੇ ਕੀਤਾ ਇਹ ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ ਸੀ? ਜੇ ਰਾਕਟ ਡਿੱਗੇ ਵੀ ਜੇ ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ ਹੁੰਦਾ ਫਿਰ ਇਹ ਨਹੀਂ ਹੈ ਕਿ ਇੱਕ ਪਾਸੇ 12 ਮੌਤਾਂ ਹੁੰਦੀਆਂ ਨੇ, ਭਾਵੇਂ ਉੱਥੇ ਵੀ ਬੱਚੇ ਇੱਕ ਦੋ ਉਹਨਾਂ ਦੇ ਵਿੱਚ ਮਾਰੇ ਜਾਣ ਵਾਲਿਆਂ 'ਚ ਨੇ ਜਿਨ੍ਹਾਂ ਦਾ ਸਾਨੂੰ ਅਫਸੋਸ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਜ਼ਰਾਈਲ ਨੇ ਇਹ ਕੀਤਾ ਇਹ ਈਵਨ ਉਹ ਵੀ ਉਲੰਘਣਾ ਹੈ ਉਹਦੀ ਕਿ ਕਿਵੇਂ ਉਹਨੇ ਡਿਸਪ੍ਰਪੋਰਸ਼ਨੇਟਲੀ ਜਿਹੜਾ ਹੈ ਉਹ ਫੋਰਸ ਦਾ ਇਸਤੇਮਾਲ ਕੀਤਾ। ਔਰ ਇਸ ਸਾਰੇ 'ਚੋਂ ਜਿਹੜੀਆਂ ਪੋਜ਼ੀਟਿਵ ਲਾਈਨਸ ਨਿਕਲਦੀਆਂ ਨੇ, ਮੈਂ ਸਮਝਦਾ ਵੀ ਬੇਸ਼ੱਕ ਅਸੀਂ ਵੈਸਟਰਨ ਕੰਟਰੀਜ਼ ਜਾਂ ਜਦੋਂ ਇਹਨਾਂ ਦੀ ਸਾਈਕੀ ਵੱਲ ਦੇਖਦੇ ਹਾਂ ਫਿਰ ਅਸੀਂ ਕਰੂਸੇਡ ਮੈਂਟੈਲਿਟੀ ਦੀ ਗੱਲ ਵੀ ਕਰਦੇ ਹਾਂ, ਕਿਵੇਂ ਕਰੂਸੇਡਰਸ ਨੇ ਕੀ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਕਰੂਸੇਡਸ ਨੇ ਜਿਹੜੀਆਂ ਗਈਆਂ ਉਹਨਾਂ ਨੇ ਉੱਥੇ ਮੁਸਲਮਾਨਾਂ ਦਾ ਤਾਂ ਨੁਕਸਾਨ ਕੀਤਾ ਹੀ ਕੀਤਾ ਜੋ ਉਹਨਾਂ ਨੇ ਯਹੂਦੀਆਂ ਨਾਲ ਕੀਤਾ ਸੀ। ਸਿਨਾਗੋਗਸ ਦੇ ਵਿੱਚ ਵੀ ਜਿਹੜੀਆਂ ਅੱਗਾਂ ਲਾ ਕੇ ਜਿਉਂਦੇ ਸਾੜ ਦੇਣਾ, ਇਹ ਇੱਕ ਪਾਰਟ ਰਿਹਾ। ਪਰ ਅਸੀਂ ਜੇ ਜਾਗਦੀਆਂ ਜ਼ਮੀਰਾਂ ਦੀ ਗੱਲ ਕਰੀਏ ਤੇ ਸ਼ਾਇਦ ਫਲਸਤੀਨੀਆਂ ਦੇ ਇਹਨਾਂ 11 ਦਿਨਾਂ ਦੀ ਜਿਹੜੀ ਪੇਨ ਸੀ ਉਹਦੇ ਮੁੱਦੇ ਤੇ ਇਸਲਾਮਿਕ ਵਰਲਡ ਉਵੇਂ ਉੱਠ ਕੇ ਨਹੀਂ ਖਲੋਤਾ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਦੋਂ ਸ਼ੁਰੂਆਤ ਜੇ ਹੁੰਦੀ ਹੈ ਜੋ ਕੁਛ
ਜੈਰੂਸ਼ਲਮ 'ਚ ਚੱਲ ਰਿਹਾ ਸੀ ਅਲਕਸਾ ਮੌਸਕ ਦੇ ਹਵਾਲੇ ਨਾਲ। OIC ਦਾ ਸੈਸ਼ਨ ਹੋਇਆ ਜਿਹੜਾ 57 ਦੇਸ਼ਾਂ ਦੀ ਪ੍ਰਤੀਨਿਧ ਰਿਪਰੈਜ਼ੈਂਟੇਟਿਵ ਮੁਸਲਿਮ ਆਰਗੇਨਾਈਜੇਸ਼ਨ ਹੈ, ਪਰ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਸੀ। ਇਸ ਦੇ ਉਲਟ ਔਰ ਜਿਉਂ-ਜਿਉਂ ਹੌਲੀ-ਹੌਲੀ ਵੈਸਟਰਨ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਅਸੀਂ ਇੱਥੇ ਦੇਖੇ ਨੇ, ਈਵਨ ਇਜ਼ਰਾਈਲੀ ਕੌਂਸੂਲੇਟ ਦੇ ਬਾਹਰ ਕਿੰਨੇ ਵੱਡਾ ਪ੍ਰੋਟੈਸਟ, ਵਾਸ਼ਿੰਗਟਨ DC ਦੇ ਵਿੱਚ, UK 'ਚ ਔਰ ਯੂਰਪ ਭਰ ਦੇ ਵਿੱਚ, ਉਸ ਗੱਲ ਨੇ ਫਾਈਨਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਫੋਰਸ ਕੀਤਾ, ਜੇ ਮੈਂ ਇਹ ਕਹਾਂ, ਕਿਉਂਕਿ 2-3 ਦਿਨ ਪਹਿਲਾਂ ਤੱਕ ਤਾਂ ਐਵੇਂ ਹੀ ਸੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਜਿਹੜਾ ਟੈਪ ਔਨ ਦਾ ਰਿਸਟ, ਕਿ ਜੀ ਕਰ ਦਿਓ ਜੀ ਸੀਜ਼ ਫਾਇਰ। ਹੁਣ ਜਦੋਂ ਕਿ ਇੰਨਾ ਪ੍ਰੈਸ਼ਰ ਬਿਲਟ ਹੋਇਆ ਔਰ ਇਹਨਾਂ ਨੂੰ ਵੀ ਲੱਗਾ ਵੀ ਗਰਾਊਂਡ ਦੇ ਉੱਤੇ ਵੀ ਹਾਲਾਤ ਕੰਟਰੋਲ ਤੋਂ ਬਾਹਰ ਜਾ ਰਹੇ ਨੇ। ਹਿਜ਼ਬੁੱਲਾ ਵਾਲਿਆਂ ਨੇ ਭਾਵੇਂ ਆਫ ਦਾ ਸੀ ਫਾਇਰ ਕੀਤੇ ਰਾਕਟ ਲਬਨਾਨ 'ਚੋਂ, ਉਹਨਾਂ ਨੇ ਦੱਸ ਦਿੱਤਾ ਵੀ ਅਸੀਂ ਬੈਠੇ ਹਾਂ, ਅਸੀਂ ਇਵੇਂ ਅੱਗੇ ਨਹੀਂ ਵਧਣ ਦਿਆਂਗੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਬਿਲਟ ਹੋਇਆ, ਭਾਵੇਂ ਬਿਹਾਈਂਡ ਦਾ ਕਰਟਨ ਇਜਿਪਟ ਔਰ ਫਰਾਂਸ, ਜਿਵੇਂ ਅਸੀਂ ਕਿਹਾ ਫਰਾਂਸ ਦਾ ਆਪਣਾ ਇੰਟਰਸਟ ਹੈ, ਉਹ ਪੀਸ ਡੀਲ ਦੇ ਲਈ ਕੰਮ ਕਰ ਰਹੇ ਸੀ, ਲੇਕਿਨ ਅਮਰੀਕਾ ਨੇ ਫਾਈਨਲੀ, ਬਾਈਡਨ ਨੇ ਜਦੋਂ ਇਹ ਕਿਹਾ ਕਿ ਬਈ ਇਹਨੂੰ ਕਰੋ ਇਮੀਡੀਏਟਲੀ, ਤਾਂ ਅਸੀਂ ਉਹਦਾ ਰਿਜ਼ਲਟ ਦੇਖਦੇ ਹਾਂ। ਹਾਲਾਂ ਇਮੀਡੀਏਟਲੀ ਤਾਂ ਇਜ਼ਰਾਈਲ ਨੇ ਕਿਹਾ ਨਹੀਂ, ਅਜੇ ਸਾਡਾ ਮਿਸ਼ਨ ਜਿਹੜਾ ਫਿਨਿਸ਼ ਨਹੀਂ ਹੋਇਆ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਇਹ ਹੁਣ ਆਉਣ ਵਾਲੇ ਦਿਨਾਂ 'ਚ ਐਨਾਲਿਸਟ ਦੇਖਣਗੇ ਕਿ ਹੂ ਇਜ਼ ਦਾ ਵਿਨਰ ਐਂਡ ਹੂ ਇਜ਼ ਦਾ ਲੂਜ਼ਰ। ਪਰ ਦੋਨੋਂ ਪਾਸਿਓਂ ਇੱਕ ਗੱਲ ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਜਿਹੜੇ ਇਹ ਸਮਝਦੇ ਸੀ ਕਿ ਫਲਸਤੀਨ ਦਾ ਇਸ਼ੂ ਹੁਣ ਡਨ ਡੀਲ ਹੈ, ਓਵਰ ਹੋ ਗਿਆ, ਮਿਡਲ ਈਸਟ ਜਿਹੜਾ ਕੋਈ ਨਹੀਂ, ਅਰਬ ਮੁਲਕ ਵੀ ਜਿਹੜੇ ਨੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਹੈ। ਇਸ ਸਾਰੇ ਕ੍ਰਾਈਸਿਸ ਨੇ ਬੇਸ਼ੱਕ ਇਨੋਸੈਂਟ ਲਾਈਵਸ ਦਾ ਲਾਸ ਹੋਇਆ, ਲੇਕਿਨ ਫਲਸਤੀਨ ਇਸ਼ੂ ਵਾਪਸ ਫਰੰਟ ਬਰਨਰ ਤੇ ਆ ਗਿਆ। ਪਿਛਲੇ 74 ਸਾਲ ਦੀ ਕਹਾਣੀ ਜਿਹੜੀ ਹੈ ਉਹ ਦੁਬਾਰਾ ਦੁਹਰਾਈ ਜਾ ਰਹੀ ਹੈ। ਦੁਨੀਆ ਭਰ 'ਚ ਬੈਠੇ ਜਿਹੜੇ ਉਹਨਾਂ ਦੇ ਜਿਹੜੇ ਥਿੰਕਰ ਨੇ, ਜਿਹੜੇ ਥਿੰਕ ਟੈਂਕਸ ਨੇ, ਉਹ ਇਹ ਮਹਿਸੂਸ ਕਰ ਰਹੇ ਨੇ ਕਿ ਇਹਦੇ ਬਾਵਜੂਦ ਕਿ ਇਜ਼ਰਾਈਲ ਨੇ ਐਜ਼ ਏ ਮਿਲਟਰੀ ਪਾਵਰ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ ਹੈ, ਇਕਨੋਮਿਕਲ ਪਾਵਰ ਵੀ, ਔਰ ਇਹਦਾ ਹੀ ਨਤੀਜਾ ਹੈ ਕਿ ਹੁਣ ਬਰਨੀ ਸੈਂਡਰਸ ਹੀ ਹੈ ਨਾ, ਉਹਨਾਂ ਨੇ ਇੱਕ ਬਿੱਲ ਜਿਹੜਾ ਉਹ ਹਾਊਸ ਦੇ ਵਿੱਚ ਲਿਆਂਦਾ ਹੈ ਕਿ $765 ਮਿਲੀਅਨ ਕਿ ਕਿੰਨੀ ਜਿਹੜੀ ਇੰਸਟੈਂਟ ਮਿਲਟਰੀ ਏਡ ਜਾਂਦੀ ਹੈ ਇਜ਼ਰਾਈਲ ਨੂੰ, ਉਸ ਨੂੰ ਜਿਹੜਾ ਉਹ ਬੰਦ ਕੀਤਾ ਜਾਏ। ਸੋ ਇਹ ਅਮਰੀਕਾ 'ਚ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਇਸ ਲੈਵਲ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਦੇ ਵਿਦਿਨ ਵੀ ਉਥਲ ਪੁਥਲ ਹੋਈ, ਕਿਉਂਕਿ ਰਿਪਬਲਿਕਨਸ ਦਾ ਸਟੈਂਸ ਤਾਂ ਪਤਾ ਹੀ ਹੈ, ਉਹ ਤਾਂ ਟਰੰਪ ਪੀਰੀਅਡ 'ਚ ਕੀ ਹੋਇਆ, ਲੇਕਿਨ ਪਹਿਲੀ ਵਾਰ ਹੈ ਕਿ ਡੈਮੋਕ੍ਰੈਟਾਂ 'ਚ ਇੰਨੀ ਵੋਕਲੀ ਜਿਹੜੀ ਹੈ ਉਹ ਆਵਾਜ਼ ਉੱਠੀ ਹੈ। ਹਾਲਾਂ US ਕਾਂਗਰਸ ਸਿਰਫ ਇੱਕ ਬੀਬੀ ਜਿਹੜੀ ਫਲਸਤੀਨੀ ਮੂਲ ਦੀ ਹੈ, ਉਹਨੇ ਵੀ ਜਦੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਤੇ ਸ਼ੀ ਵਾਸ ਕ੍ਰਾਈਂਗ ਕਿ ਵੀ ਆਪਣੇ ਲੋਕਾਂ ਦਾ ਦਰਦ ਹੈ। ਸੋ ਫਲਸਤੀਨ ਇਸ਼ੂ ਜਿਹੜਾ ਫਰੰਟ ਬਰਨਰ ਤੇ ਆਇਆ, ਚਾਈਨਾ ਨੂੰ ਰਿਲੀਫ ਮਿਲਿਆ ਕਿਉਂਕਿ ਚਾਈਨਾ ਦੇ ਵੀ ਬਿਲਕੁਲ ਜਿਹੜਾ ਡਾਇਰੈਕਟ ਲਾਈਨ ਚਾਈਨਾ ਦੇ ਉੱਤੇ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਸੀ, ਉਹ ਸਿੰਗਲ ਉਹਨਾਂ ਨੂੰ ਹੀ ਟਾਰਗੇਟ ਕੀਤਾ ਹੋਇਆ ਸੀ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਪ੍ਰਾਇੋਰਟੀ ਲੱਗਦੀ ਸੀ। ਔਰ ਇਸ ਸਾਰੇ ਦੇ ਵਿੱਚ ਭਾਰਤ ਵੀ ਬੇਨਕਾਬ ਹੋਇਆ ਕਿਉਂਕਿ ਇੱਕ ਪਾਸੇ ਉਹ $5-6 ਬਿਲੀਅਨ ਦੇ ਐਨੂਅਲ ਹਥਿਆਰ ਵੀ ਇਜ਼ਰਾਈਲ ਤੋਂ ਖਰੀਦ ਰਿਹਾ ਹੈ ਜੀ, ਉਹੀ ਜੋ ਕੁਛ ਇਜ਼ਰਾਈਲ ਫਲਸਤੀਨ ਔਰ ਗਾਜ਼ਾ 'ਚ ਕਰ ਰਿਹਾ ਹੈ, ਉਹੀ ਮਾਡਲ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਕੀਤਾ ਹੋਇਆ ਹੈ। 3 ਡਰਟੀ ਡੀਜ਼ ਦੇ ਨਾਲ ਡੈਮੋਗ੍ਰਾਫੀ ਚੇਂਜ ਕਰੋ ਔਰ ਰੀਡਿਸਟ੍ਰਿਕਟਿੰਗ ਕਰੋ ਔਰ ਉਹਨਾਂ ਨੂੰ ਜਿਹੜਾ ਡੋਮਿਸਾਈਲ ਦਿਓ ਦੂਸਰਿਆਂ ਨੂੰ। ਜੋ ਕੁਛ ਇਹ ਕਰ ਰਹੇ ਨੇ ਕਿ ਬਈ ਈਵਨ ਇਜ਼ਰਾਈਲ ਦੀ ਲੌਂਗ ਟਰਮ ਅੱਖ ਜੋ ਇਹਨਾਂ ਦੀ ਉਹ ਜ਼ਹਿਨ ਦੇ ਵਿੱਚ ਪਿਆ ਹੋਇਆ ਗ੍ਰੇਟਰ ਇਜ਼ਰਾਈਲ ਹੈ ਕਿ ਵੀ ਫਾਈਨਲੀ ਈਵਨ। ਔਰ ਇਸ ਸਾਰੇ 'ਚ ਇੱਕ ਫੈਕਟਰ ਜਿਹੜਾ ਬਹੁਤ ਘੱਟ ਡਿਸਕਸ ਹੋਇਆ ਕਿ ਪਹਿਲੀ ਵਾਰ ਹੈ ਕਿ ਵਿਦਨ ਇਹੀ ਨਹੀਂ ਕਿ ਗਾਜ਼ਾ ਔਰ ਇਜ਼ਰਾਈਲ ਦੇ ਵਿਚਾਲੇ ਰਿਹਾ, ਵੈਸਟ ਬੈਂਕ ਦੇ ਵਿੱਚ ਵੀ ਫਾਈਟਸ ਹੋਈਆਂ, ਸਟਰੀਟ ਫਾਈਟਸ ਹੋਈਆਂ ਔਰ ਵਿਦਨ ਇਜ਼ਰਾਈਲ ਇਹ ਪਹਿਲੀ ਵਾਰ ਸ਼ਾਇਦ ਹੋਏਗਾ ਕਿ ਉੱਥੇ ਨੇਬਰਹੁੱਡਸ ਦੇ ਵਿੱਚ ਲੜਾਈਆਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਜ਼ਰਾਈਲ ਦੀ 9 ਮਿਲੀਅਨ ਦੀ ਆਬਾਦੀ 'ਚੋਂ 20% ਆਬਾਦੀ ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ, ਮੁਸਲਮਾਨ ਫਲਸਤੀਨੀਆਂ ਦੀ ਹੈ। ਔਰ ਉਹ ਨਾ ਸਿਰਫ ਕਿਉਂਕਿ ਉਹਨਾਂ ਨੂੰ ਵੀ 2 ਸਾਲ ਪਹਿਲਾਂ ਨੈਤਨਯਾਹੂ ਨੇ ਇੱਕ ਜਿਹੜਾ ਕਾਨੂੰਨ ਲਿਆਂਦਾ ਹੁਣ ਇਜ਼ਰਾਈਲ ਨੂੰ ਇੱਕ ਜੂਇਸ਼ ਕੰਟਰੀ ਡਿਕਲੇਅਰ ਕੀਤਾ ਹੋਇਆ ਹੈ। ਡੈਮੋਕ੍ਰੇਸੀ 'ਚੋਂ ਇਜ਼ਰਾਈਲ ਨਿਕਲ ਕੇ ਬਿਲਕੁਲ ਜੇ ਕਹਿਣਾ ਹੋਏ ਦੁਨੀਆ 'ਚ ਕਿ ਇਸ ਵੇਲੇ ਜੇ ਅਪਾਰਥਾਈਡ ਲਾਗੂ ਕਰਨ ਵਾਲਾ ਕਨਸਟੀਟਿਊਸ਼ਨਲੀ ਕੋਈ ਮੁਲਕ ਹੈ, ਜੋ ਕੁਛ ਕਦੇ ਸਾਊਥ ਅਫਰੀਕਾ ਕਰਕੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਸੀ, ਉਹ ਇਜ਼ਰਾਈਲ ਹੈ ਕਰ ਰਿਹਾ। ਵੈਸੇ ਹੀ ਪਹਿਲਾਂ ਵੀ ਜਿਹੜੇ 20% ਆਬਾਦੀ ਆ ਉਹਨਾਂ ਨੂੰ ਫੌਜ 'ਚ ਜਾਣ ਦਾ ਔਰ ਦੂਸਰੇ ਹਕੂਕ ਨਹੀਂ ਸੀ,
ਲੇਕਿਨ ਹੁਣ ਇਸ ਸਾਰੇ ਪੀਰੀਅਡ 'ਚ ਜਿਹੜਾ 2 ਸਾਲ ਪਹਿਲਾਂ ਕਾਨੂੰਨ ਪਾਸ ਕੀਤਾ ਗਿਆ ਉਹਦੇ ਥੱਲੇ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਗਿਆ। ਸੋ ਉਹਨਾਂ ਨੇ ਵੀ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਭਾਈ ਇਹ ਤਾਂ ਸਾਡੇ ਲਈ ਵੀ ਅਲਟੀਮੇਟਲੀ ਹੁਣ ਆਪਣੀ ਹੱਕ ਲਈ ਖਲੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸੋ ਇਸ ਵਾਰ ਮੇਨ ਲੈਂਡ ਇਜ਼ਰਾਈਲ ਦੇ ਵਿੱਚ ਵੀ ਜਿਹੜਾ ਉਹ ਆਪਸ ਦੇ ਵਿੱਚ ਜਿਹੜੇ ਨੇ ਉਹ ਫਸਾਦ ਵੀ ਹੋਏ, ਸਿਨਾਗੋਗ ਜਾਂ ਮਸੀਤਾਂ ਨੂੰ ਵੀ ਹਾਰਮ ਪਹੁੰਚਾਇਆ ਗਿਆ। ਔਰ ਇਸ ਸਾਰੇ ਚੋਂ ਦੁਨੀਆ ਨੂੰ ਇਹ ਗੱਲ ਫਿਰ ਸਾਹਮਣੇ ਆਈ ਕਿ ਵੀ ਅਸੀਂ ਜਦੋਂ ਤੱਕ ਇਹ ਫਲਸਤੀਨ ਦਾ ਮਸਲਾ, ਔਰ ਇਹ ਮਸਲਾ ਇਨਫੈਕਟ ਮਸਲਾ ਜਿਹੜਾ ਉਹ ਫਲਸਤੀਨ ਦਾ ਨਹੀਂ ਹੈ, ਮਸਲਾ ਤਾਂ ਇਜ਼ਰਾਈਲ ਦੀ ਆ। ਫਲਸਤੀਨ ਤਾਂ ਮੁਲਕ ਸੀ ਉਹਨਾਂ ਦਾ ਹੀ ਹੋਂਦ। ਔਰ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ 1924 ਦੇ ਦੂਸਰੇ ਕੋਇਨ ਜਿਨ੍ਹਾਂ ਦੇ ਉੱਤੇ ਫਲਸਤੀਨ ਲਿਖਿਆ, ਇੱਕ ਮੁਲਕ ਚੰਗਾ ਭਲਾ ਵਸਦਾ। ਔਰ ਇਹ ਜਿਹੜੀ ਹੈ ਕਲੋਨੀਅਲ ਮੈਪ ਮੇਕਿੰਗ ਨੇ ਇਹ ਪ੍ਰੋਬਲਮ ਖੜੀ ਕੀਤੀ। ਇਸ ਬਾਰੇ ਵੀ ਅਸੀਂ ਗੱਲ ਕਰ ਸਕਦੇ ਹਾਂ, ਪਰ ਕਿਉਂਕਿ ਬਹੁਤਿਆਂ ਦਾ ਧਿਆਨ ਜਿਹੜਾ ਇਸ 11 ਦਿਨਾਂ ਦੇ ਵਿੱਚ ਉਸ ਕਰੰਟ ਸਿਚੁਏਸ਼ਨ ਦੇ ਉੱਤੇ ਹੀ ਸੀ। ਸੋ ਘੱਟੋ ਘੱਟ ਹਾਲ ਦੀ ਘੜੀ ਜਿਹੜਾ ਹੈ ਉਹ ਸੁੱਖ ਦਾ ਸਾਹ ਜ਼ਰੂਰ ਆਇਆ। ਹਾਲਾਂ ਇਹ ਫਰਦਰ ਹੋਏਗਾ ਕਿ ਵੀ ਇਹ ਕਿੰਨੀ ਦੇਰ ਹੋਲਡ ਕਰੇਗਾ, ਨਹੀਂ ਕਰੇਗਾ, ਜਾਂ ਅੱਗੇ ਕੀ ਹੋਏਗਾ, ਲੇਕਿਨ ਮੈਂ ਓਪਨ ਹੈ ਤੁਹਾਡੇ ਕਿਸੇ ਵੀ ਫੋਲੋ ਅਪ ਸਵਾਲ ਦੇ ਲਈ। ਨਹੀਂ, ਗੱਲ ਤੁਹਾਡੀ ਬਿਲਕੁਲ ਜਾਇਜ਼ ਆ। ਜਦੋਂ ਅਸੀਂ ਇਸ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ ਇਜ਼ਰਾਈਲ ਤੇ ਫਲਸਤੀਨ ਦੀ, ਉਹਦੇ ਕਾਫੀ ਜਿਹੜੇ ਪਹਿਲੂ ਨੇ ਤੁਸੀਂ ਡਿਸਕਸ ਕੀਤੇ ਆ, ਬਟ ਇਵੈਂਚੁਅਲੀ ਆਈਏ ਵੀ ਗਰਾਊਂਡ ਰਿਐਲਿਟੀਜ਼ ਨੇ ਜਿਹੜੀਆਂ ਉਹ ਇਹੀ ਦੱਸਦੀਆਂ ਨੇ ਵੀ ਮਾਈਟ ਇਜ਼ ਰਾਈਟ। ਇਜ਼ਰਾਈਲ ਕੋਲ ਪਾਵਰ ਹੈ, ਉਹਨਾਂ ਕੋਲ ਪੈਸਾ ਆ, ਉਹ ਅਮਰੀਕੀ ਕਾਂਗਰਸ ਦੇ ਵਿੱਚ ਵੀ ਹੋਲਡ ਰੱਖਦੇ ਆ, ਦੁਨੀਆ ਦੇ ਨਾਲ ਉਹਨਾਂ ਦੇ ਬਿਜ਼ਨਸਿਸ ਨੇ, ਅਤੇ ਉਹਦੇ ਥੱਲੇ ਉਹ ਜੋ ਵੀ ਕਰਨ, ਤੁਸੀਂ ਸਾਰੀ ਹਿਸਟਰੀ ਬਿਆਨ ਕੀਤੀ ਹੈ, 48 ਦੀ ਗੱਲ ਕਰੋ, 60s ਦੀ ਗੱਲ ਕਰੋ ਜਾਂ 90s ਦੀ ਗੱਲ ਕਰੋ। ਮਤਲਬ ਜਦੋਂ ਤੁਸੀਂ ਫਲਸਤੀਨ ਅਤੇ ਇਜ਼ਰਾਈਲ ਦਾ ਮੈਪ ਵੀ ਦੇਖਦੇ ਹੋ ਅਤੇ ਜਿਵੇਂ ਉਹਨਾਂ ਦੀ ਟ੍ਰਾਂਜੀਸ਼ਨ ਹੋਈ ਹੈ, ਕਿਵੇਂ ਉਹ ਕਾਲੋਨੀਜ਼ ਫਲਸਤੀਨੀਆਂ ਦੀਆਂ ਛੋਟੀਆਂ ਹੁੰਦੀਆਂ ਮਤਲਬ ਉਹ ਜਿਵੇਂ ਬਿਆਨ ਕਰਦੇ ਆ ਵੀ ਉਹ ਇਸ ਵਕਤ ਖੁੱਲ੍ਹੀ ਜੇਲ੍ਹ ਦੇ ਵਿੱਚ ਰਹਿ ਰਹੇ ਆ, ਅਤੇ ਉਹਦੇ 'ਤੇ ਅਮਰੀਕਾ ਦਾ ਕੀ ਸਟੈਂਡ ਆ, ਉਹਦੇ 'ਤੇ ਯੂਨਾਈਟਿਡ ਨੇਸ਼ਨਸ ਦਾ ਕੀ ਸਟੈਂਡ ਆ। ਸੋ ਮਾਈਟ ਇਜ਼ ਰਾਈਟ ਵਾਲੀ ਸਿਚੁਏਸ਼ਨ ਦੇ ਉੱਤੇ ਆ ਕੇ ਫਿਰ ਗੱਲ ਮੁੱਕਦੀ ਕਿੱਥੇ ਆ? ਮਤਲਬ ਇਹਦਾ ਅਲਟੀਮੇਟ ਜਦੋਂ ਅਸੀਂ ਸੋਲਿਊਸ਼ਨ ਵੱਲ ਨੂੰ ਵੱਧਦੇ ਹਾਂ ਉਹ ਕਿਵੇਂ ਹੁੰਦਾ? ਅਲਟੀਮੇਟ ਸੋਲਿਊਸ਼ਨ ਦੇ ਥੱਲੇ ਇਕੱਲਾ ਇਸ ਇਸ਼ੂ ਦੀ ਨਹੀਂ, ਮੈਂ ਉੱਥੇ ਥੋੜ੍ਹਾ ਜਿਹਾ ਦੂਜਾ ਪੱਖ ਜਿਹੜਾ ਸਾਡਾ ਆ ਉਹਨੂੰ ਵੀ ਨਾਲ ਲਿਆਉਣਾ ਚਾਹੂੰਗਾ ਸਵਾਲ ਦੇ ਰੂਪ ਦੇ ਵਿੱਚ, ਕਿਉਂਕਿ ਸਾਡੇ ਲੋਕਾਂ ਦੇ ਲਈ ਵੀ ਇਹ ਗੱਲ ਸਮਝਣੀ ਜ਼ਰੂਰੀ ਹੈ ਵੀ ਇਸ ਸਿਚੁਏਸ਼ਨ ਜਾਂ ਇਸ ਹਿਸਾਬ ਦੇ ਨਾਲ ਦੁਨੀਆ ਚੱਲ ਰਹੀ ਹੈ ਇਸ ਵਕਤ, ਅਤੇ ਅਸੀਂ ਕਿਸ ਲੈਵਲ 'ਤੇ ਖੜ੍ਹੇ ਹਾਂ। ਗੁਰਦੁਆਰਿਆਂ ਦੇ ਵਿੱਚ ਸਾਡੀਆਂ ਲੜਾਈਆਂ ਹੋਣ ਜਾਂ ਸਾਡਾ ਮਾਈਂਡਸੈਟ ਕਿੱਥੇ ਖੜ੍ਹਾ, ਨਾ ਸਾਡੇ ਕੋਲ ਇੰਸਟੀਟਿਊਸ਼ਨਸ ਨੇ, ਨਾ ਸਾਡੇ ਕੋਲ ਮੀਡੀਆ ਆ, ਨਾ ਸਾਡੇ ਕੋਲ ਉਹ ਜਥੇਬੰਦੀਆਂ ਨੇ, ਕੋਈ ਆਰਗੇਨਾਈਜੇਸ਼ਨ ਨੇ ਜਿਹੜੀਆਂ ਇਸ ਲੈਵਲ ਦੇ ਉੱਤੇ ਜਾ ਕੇ ਇੰਟਰਨੈਸ਼ਨਲੀ ਆਪਣਾ ਕੋਈ ਪ੍ਰਭਾਵ ਰੱਖ ਸਕਣ। ਦੇਖੋ, ਪਹਿਲੀ ਗੱਲ ਇਹ ਜਿਹੜਾ ਮਾਈਟ ਇਜ਼ ਰਾਈਟ, ਜਾਂ ਜਿਸ ਨੂੰ ਸਾਡੀ ਪੰਜਾਬੀ ਜ਼ਬਾਨ ਦੀ ਵਿਜ਼ਡਮ ਜਿਹੜੀ ਏਜਿਸ ਦੀ ਵਿਜ਼ਡਮ ਹੈ, ਉਹਨਾਂ ਨੇ ਇਸ ਅਖਾਣ ਦੇ ਵਿੱਚ ਕਨਵਰਟ ਕੀਤਾ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਇਹ ਤਾਂ 8-10 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੀ ਕਹਾਣੀ ਹੈ, ਔਰ ਜਿਹਨੇ ਵੀ ਦੂਸਰੇ ਦੇ ਉੱਤੇ ਕੰਟਰੋਲ ਕੀਤਾ, ਕਬਜ਼ਾ ਕੀਤਾ ਜਾਂ ਡਿਫੀਟ ਕੀਤਾ, ਉਹਨੇ ਅੱਗੋਂ ਚੰਮ ਦੀਆਂ ਚਲਾਈਆਂ। ਦੁਨੀਆ 'ਚ 8-10 ਹਜ਼ਾਰ ਸਾਲ ਦੀ ਤਾਰੀਖ ਇਹੀ ਬਿਆਨ ਕਰਦੀ ਹੈ। ਔਰ ਇਹ ਵੀ ਹੁੰਦਾ ਹੈ ਵੀ ਇੱਕ ਗੱਲ ਨਾਲ ਦੀ ਨਾਲ ਜਦੋਂ ਅਸੀਂ ਈਮਾਨ ਵਾਲੇ ਲੋਕ, ਰੱਬ 'ਚ ਯਕੀਨ ਰੱਖਣ ਵਾਲੇ ਲੋਕ ਇਹ ਵੀ ਮੰਨਦੇ ਹਾਂ ਕਿ ਹਾਥੀ ਜਿੰਨਾ ਮਰਜ਼ੀ ਤਾਕਤਵਰ ਹੈ, ਸਭ ਤੋਂ ਜ਼ਿਆਦਾ ਜਾਨਵਰਾਂ 'ਚ ਅਸੀਂ ਉਹਦੇ ਮਾਈਟ ਨੂੰ ਮੰਨਦੇ ਹਾਂ, ਪਰ ਅਲਟੀਮੇਟਲੀ ਇਹ ਲੋਕ ਅਖਾਣਾਂ ਦੇ ਵਿੱਚ ਹੈ ਕਿ ਕੀੜੀ ਵੀ ਹਾਥੀ ਨੂੰ ਮਾਰਨ ਦਾ ਜਿਹੜਾ ਹੈ ਉਹ ਸਮਰੱਥਾ ਰੱਖਦੀ ਹੈ। ਕਿ ਇੱਕ ਸਟੇਜ ਆ ਜਾਂਦੀ ਹੈ ਕਿ ਭਾਈ ਇਹ ਹੰਕਾਰਿਆ ਹਾਥੀ ਜਿਹੜਾ ਹੈ ਉਹ ਕਿਸੇ ਹੋਰ ਤੋਂ ਨਾ ਮਰੇ, ਕੀੜੀ ਤੇ ਹੱਥੋਂ ਮਰਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਉਹਦੇ 'ਚ ਜਿਹੜੇ ਲੋਕ ਦਬਾਏ ਹੋਏ ਨੇ ਜਾਂ ਦਬਾਏ ਜਾਂਦੇ ਨੇ, ਕੁਚਲੇ ਜਾਂਦੇ ਨੇ, ਜੇ ਉਹਨਾਂ ਦੀ ਰੈਜ਼ਿਸਟ ਕਰਨ ਦੀ ਗੱਲ ਲਗਾਤਾਰ ਜਾਰੀ ਰਹਿੰਦੀ ਹੈ ਤੇ ਅਲਟੀਮੇਟਲੀ ਸਾਰੇ ਸਮੇਂ ਇੱਕੋ ਜਿਹੇ ਨਹੀਂ ਰਹਿੰਦੇ। ਬੜੇ ਬੜੇ ਐਮਪਾਇਰ, ਰੋਮਨ ਐਮਪਾਇਰ, ਈਵਨ ਆਟੋਮਨ ਐਮਪਾਇਰ ਦੀ ਗੱਲ ਵੀ ਕਰੀਏ ਜਿਨ੍ਹਾਂ ਨੇ 600 ਸਾਲ ਉਸ ਖਿੱਤੇ ਦੇ ਉੱਤੇ ਆਪਣਾ ਕੰਟਰੋਲ ਬਣਾਇਆ ਹੋਇਆ ਸੀ, ਉਹ ਜਾਂਦੇ ਰਹਿੰਦੇ ਨੇ। ਔਰ ਜਿਹੜੀ ਜਦੋਂ ਅਸੀਂ ਜੇ ਰੱਬ ਦੀ ਦੁਨੀਆ ਦੀ ਦੇਖੀਏ ਗੱਲ, ਜਿਹਨੂੰ ਗੁੱਡ ਔਰ ਈਵਲ ਦੀ ਲੜਾਈ ਕਰਕੇ ਸਾਡੇ ਖਿੱਤੇ 'ਚ ਕਿਹਾ ਜਾਂਦਾ ਹੈ, ਕਿਤੇ ਹੋਰ ਉਹਨੂੰ ਮਜ਼ਹਬਾਂ ਦੇ ਦਾਇਰਾਕਾਰ 'ਚ ਦੇਖਿਆ ਜਾਂਦਾ, ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਲੜਾਈ ਹੈ ਕੋਈ ਮਜ਼ਹਬਾਂ ਦੀ ਨਹੀਂ ਹੈ ਜਿਵੇਂ ਇਹਨੂੰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।
ਇਹ ਲੜਾਈ ਬੇਸਿਕਲੀ ਜ਼ਮੀਨ ਦੀ ਹੈ। ਬੇਸਿਕਲੀ ਤੁਹਾਡੀ ਜਿਹੜੀ ਸਿਵਲਾਈਜੇਸ਼ਨ ਹੈ, ਤੁਹਾਡੀ ਤਹਿਜ਼ੀਬ ਹੈ, ਤੁਹਾਡੀ ਹੋਂਦ ਹੈ। ਜੇ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਫਸਲਾਂ ਦੀ ਗੱਲ ਹੁੰਦੀ ਹੈ ਕਿ ਭਾਈ ਇਹ ਜਿਹੜੇ ਕਾਨੂੰਨ ਕੀ ਕਰਨਗੇ, ਤੇ ਉੱਥੇ ਇੱਕ ਸਿਆਣਾ ਸਲੋਗਨ ਦਿੱਤਾ ਗਿਆ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਔਰ ਜਦੋਂ ਅਸੀਂ ਈਵਨ ਮਿਡਲ ਈਸਟ ਦੀ ਗੱਲ ਇਸ ਸਾਰੇ ਨੂੰ ਦੇਖਦੇ ਹਾਂ ਤੇ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਤੁਸੀਂ ਧੱਕਾ ਵੀ ਇੱਕ ਹੱਦ ਤੱਕ ਟੋਲਰੇਟ ਹੁੰਦਾ। ਇੱਕ ਸਟੇਜ ਆ ਜਾਂਦੀ ਹੈ ਜਿਹਨੂੰ ਇਹ ਅੰਗਰੇਜ਼ੀ ਐਕਸਪ੍ਰੈਸ਼ਨ ਵੀ ਕਹਿੰਦੇ ਨੇ ਕਿ ਇਫ ਦਾ ਕੈਟ ਇਜ਼ ਪੁਸ਼ਡ ਟੂ ਦਾ ਵਾਲ ਸ਼ੀ ਫਾਈਟਸ ਲਾਈਕ ਅ ਲਾਇਨਸ, ਕਿ ਜੇ ਤੁਸੀਂ ਬਿੱਲੀ ਨੂੰ ਵੀ ਧੱਕ ਕੇ ਕੰਧ ਨਾਲ ਲਾ ਦਿਓ, ਅਦਰਵਾਈਜ਼ ਬਿੱਲੀ ਡੋਮੈਸਟਿਕ ਹੈ, ਤੁਹਾਡੀ ਗੋਦ 'ਚ ਵੀ ਬੈਠਦੀ ਹੈ, ਤੁਹਾਡਾ ਉਹ ਜਿਹੜਾ ਉਹ ਬਿਲਕੁਲ ਇੱਕ ਪਾਲਤੂ ਹੈ। ਲੇਕਿਨ ਜੇ ਤੁਸੀਂ ਉਹਨੂੰ ਵੀ ਇਸ ਹੱਦ ਤੱਕ ਲੈ ਜਾਓਗੇ ਫਿਰ ਉਹ ਵੀ ਲੜਨ ਦੇ ਲਈ ਤਿਆਰ ਹੋ ਜਾਂਦੀ ਹੈ। ਸੋ ਹੁਣ ਹਾਲਾਤ ਇਹ ਨੇ ਕਿ ਵੀ ਉੱਥੇ ਦੇ ਹੈਵ ਨਥਿੰਗ ਟੂ ਲੂਜ਼। ਇਹ ਹੀ ਨਹੀਂ ਵੀ ਉਹਨਾਂ ਨੂੰ ਜੇਲ੍ਹ ਬਣਾਇਆ ਹੋਇਆ, ਖੁੱਲੀ ਜੇਲ੍ਹ 'ਚ ਵੀ ਖੁੱਲ੍ਹ ਹੁੰਦੀ ਹੈ। ਤੁਸੀਂ ਪਾਪੂਲੇਸ਼ਨ ਦੀ ਕੰਸਨਟ੍ਰੇਸ਼ਨ ਦੇਖੋ ਵੈਸਟ ਬੈਂਕ 'ਚ, ਗਾਜ਼ਾ 'ਚ, ਉਹ ਤਾਂ ਪਿੰਜਰਿਆਂ 'ਚ ਬੰਦ ਕੀਤੇ ਹੋਏ ਲੋਕ ਨੇ। ਔਰ ਗਾਜ਼ਾ ਦਾ ਪਿਛਲੇ ਆਲਮੋਸਟ 12-13 ਸਾਲਾਂ ਤੋਂ ਉਹਦੀ ਨਾਕਾਬੰਦੀ ਹੈ। ਹੁਣ ਵੀ 11 ਦਿਨ ਇਸ ਸਟਰਗਲ ਦੇ ਚੱਲਦੇ ਆ। ਜਦੋਂ ਅਸੀਂ ਇੰਟਰਨੈਸ਼ਨਲ ਲਾਅ ਦੀ ਫਲਾਉਟਿੰਗ ਦੇਖਦੇ ਹਾਂ ਕਿ ਇਜ਼ਰਾਈਲ ਨੇ ਕੀ ਕੀ ਕੀਤਾ ਹੈ। ਈਵਨ ਏਡ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਇੰਟਰਨੈਸ਼ਨਲ ਰੈੱਡ ਕਰਾਸ ਦੀਆਂ ਬਾਡੀਜ਼ ਕਹਿ ਰਹੀਆਂ ਨੇ ਕਿ ਵੀ ਜਦੋਂ ਏਡ ਵਾਲੇ ਟਰੱਕ ਵੀ ਗਏ ਉਹਨਾਂ ਨੂੰ ਰੋਕ ਦਿੱਤਾ ਗਿਆ। ਔਰ ਇਹ ਡਰਾਮਾ ਇਹ ਕੀਤਾ ਗਿਆ ਜੀ ਇਹ ਤਾਂ ਹਮਾਸ ਵਾਲਿਆਂ ਨੇ ਰੌਕਟ ਛੱਡਿਆ। ਸੋ ਮਤਲਬ ਇਸ ਕਿਸਮ ਦੇ, ਔਰ ਮੈਨੂੰ ਅਫਸੋਸ ਇਸ ਗੱਲ ਦਾ ਹੁੰਦਾ, ਅਸੀਂ ਬਹੁਤ ਵਾਰ ਜੋ ਨਾਜ਼ੀਆਂ ਨੇ ਕੀਤਾ, ਮੁਸੋਲਿਨੀ ਨੇ ਕੀਤਾ, ਉਹਨੂੰ ਕੰਡੈਮ ਕਰਦੇ ਹਾਂ। ਔਰ ਮੈਂ ਹਮੇਸ਼ਾ ਹੀ ਜਦੋਂ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ DC ਆਪ ਗਿਆ ਜਾਂ ਕਿਸੇ ਨੂੰ ਲੈ ਕੇ ਗਿਆ, ਉਵੇਂ ਹੀ ਅੱਖਾਂ 'ਚੋਂ ਅਥਰੂ ਵਗਦੇ ਨੇ ਵੀ ਕਿਹਨਾਂ ਜ਼ੁਲਮਾਂ 'ਚੋਂ ਨਿਕਲੇ। ਔਰ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੀ ਕੌਮ, ਬੇਸ਼ੱਕ ਉਹਨਾਂ ਦੀ ਉੱਤੇ ਹੁੰਦੇ ਜ਼ੁਲਮਾਂ ਦੀ ਕਹਾਣੀ 2000 ਸਾਲ ਪੁਰਾਣੀ ਹੈ, ਪਰ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਾਂ ਨਾਜ਼ੀਆਂ ਨੇ ਜਾਂ ਯੂਰਪ 'ਚ ਕੀ ਹੋਇਆ, ਪਰ ਇਹ 70-75 ਸਾਲ ਦਾ ਪੀਰੀਅਡ ਜਿਸ ਤੋਂ ਪਹਿਲਾਂ ਖੁਦ ਉਹਨਾਂ 'ਚੋਂ ਗੁਜ਼ਰੇ ਔਰ ਜੋ ਖੁਦ ਨਾਜ਼ੀਆਂ ਵਾਂਗ ਬਿਹੇਵ ਕਰ ਰਹੇ ਨੇ। ਸੋ ਇਹ ਇਨਸਾਨੀ ਤਾਰੀਖ ਦੇ, ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਅਸੀਂ ਇਹਦੇ ਬਾਵਜੂਦ ਕਿ ਜਦੋਂ ਜੋ ਜ਼ੁਲਮ ਨਾਜ਼ੀਆਂ ਨੇ ਕੀਤੇ, ਦੁਨੀਆ 'ਚ ਨਾਰਾ ਆਇਆ ਨੈਵਰ ਅਗੇਨ, ਨੈਵਰ ਅਗੇਨ, ਪਰ ਇਹ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ। ਲੇਕਿਨ ਜਿਵੇਂ ਮੈਂ ਕਿਹਾ ਸੀ ਕਿ ਵੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ, ਇਹ ਉਹਨਾਂ ਦੇ ਜ਼ੋਰ ਦਾ ਵੀ ਨਤੀਜਾ ਹੈ। ਅਦਰਵਾਈਜ਼ ਜੇ ਦੁਨੀਆ ਦੇ ਵਿੱਚ ਡਾਈਸੈਂਟ ਦੀ ਆਵਾਜ਼ ਨਾ ਹੋਏ, ਪ੍ਰੋਟੈਸਟ ਨਾ ਹੋਣ, ਵੰਗਾਰਿਆ ਨਾ ਜਾਏ ਕਿ ਭਾਈ ਗਲਤ ਹੈ, ਤੇ ਸ਼ਾਇਦ ਇਹ ਪੋਸੀਬਲ ਨਹੀਂ ਸੀ ਹੋਣਾ ਜਿਹੜਾ ਇੱਕ ਠਹਿਰਾਅ ਵੀ ਹੈ। ਸੋ ਕੁੱਲ ਮਿਲਾ ਕੇ ਤੁਸੀਂ ਨਾਲ ਸਿੱਖ ਕੌਮ ਦੀ ਗੱਲ ਕੀਤੀ, ਮੈਂ ਤਾਂ ਜੇ ਇਹ ਦੇਖਣਾ ਹੋਏ ਕਿ ਫਲਸਤੀਨ ਦਾ ਮੁੱਦਾ ਜਿਹੜਾ ਆਲਰੇਡੀ 1948 'ਚ ਯੂਨਾਈਟਿਡ ਨੇਸ਼ਨਸ ਨੇ 2 ਨੇਸ਼ਨਸ ਜਿਹੜੇ ਨੇ ਉਹ ਕ੍ਰੀਏਟ, ਹਾਲਾਂਕਿ ਇਸ ਡਿਬੇਟ 'ਚ ਨਹੀਂ ਜਾਂਦੇ ਕਿ ਈਵਨ ਉਹ ਕਰਨਾ ਵੀ, ਜਿਹਨੂੰ ਮੈਂ ਕਹਿੰਦਾ ਵੀ ਇਹ ਯੂਰਪ ਦੀ ਕਲੈਕਟਿਵ ਗਿਲਟ ਸੀ ਕਿ ਵੀ ਇਹਨਾਂ ਦੀ ਬਦੌਲਤ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ ਜਾਂ ਜੋ ਜਿਪਸੀਆਂ ਨਾਲ ਹੋਇਆ। ਪਰ ਜੇ ਅਸੀਂ ਉਹਨੂੰ ਮੰਨ ਵੀ ਲਈਏ ਕਿ ਭਾਈ ਚਲੋ ਤੁਸੀਂ ਕਿਤੇੋਂ ਤਾਂ ਸ਼ੁਰੂ ਕਰਨਾ ਹੈ, ਤੁਸੀਂ 3000 ਸਾਲ ਪਹਿਲਾਂ ਤਾਂ ਨਹੀਂ ਜਾ ਸਕਦੇ, ਔਰ ਨਾ ਹੀ ਤੁਹਾਡੇ ਕੋਲ ਇਹ ਕੈਪੈਸਿਟੀ ਹੈ ਕਿ ਤੁਸੀਂ ਪਿੱਛੇ ਜਾ ਕੇ ਇਤਿਹਾਸ ਦੀ ਘੜੀ ਨੂੰ ਵਾਪਸ ਘੁਮਾਓ। ਤੇ ਜੇ 1948 ਦੇ ਵਿੱਚ 2 ਨੇਸ਼ਨ ਜਿਹੜੇ ਨੇ ਉਹ ਕ੍ਰੀਏਟ ਕਰਨ ਦੀ ਲਾਈਨ ਰੈਜ਼ੋਲੂਸ਼ਨ ਹੁੰਦੀ ਹੈ, ਸੋ ਘੱਟੋ ਘੱਟ ਇਹ ਠੀਕ ਹੈ ਉਸ ਪੀਰੀਅਡ ਜਿਹੜੇ ਨੇਬਰਿੰਗ ਅਰਬ ਕੰਟਰੀਜ਼ ਸੀ ਉਹਨਾਂ ਨੇ ਮੰਨਿਆ ਨਹੀਂ ਸੀ, ਉਹਨਾਂ ਨੇ ਹਮਲਾ ਕੀਤਾ। ਔਰ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਤੁਸੀਂ ਉਹਨਾਂ ਦੀ ਪਾਵਰਫੁਲ ਆਰਮੀ ਜਾਂ ਦੂਸਰੇ ਦੀ ਗੱਲ ਕੀਤੀ, ਕਿਤੇ ਨਾ ਕਿਤੇ ਵਿਲ ਵੀ ਹੈ ਕਿ 5 ਦੇਸ਼ਾਂ ਦੀਆਂ ਯੂਨਾਈਟਿਡ ਫੋਰਸਿਸ ਨੂੰ ਜਿਹੜਾ ਇਜ਼ਰਾਈਲ ਨੇ ਡਿਫੀਟ ਕੀਤਾ ਸੀ ਉਦੋਂ। ਹਾਲਾਂਕਿ ਉਹ ਬਿਲਕੁਲ ਰੈਗ ਟੈਗ ਜਿਹਾ ਕੰਮ ਸੀ, ਉਹਨਾਂ ਦੇ ਕੋਲ ਕੋਈ ਪ੍ਰੋਪਰ ਮਿਲਟਰੀ ਨਹੀਂ ਸੀ। ਜਿਹੜੇ ਲੋਕ ਉੱਥੇ ਆਏ ਵੀ ਉਹ ਵੀ ਜਿਹੜੇ ਨੇ ਉਹ ਇੱਕ ਦੂਜੇ ਦੀ ਜ਼ਬਾਨ ਵੀ ਨਹੀਂ ਸੀ, ਹਿਬਰੂ ਭਾਵੇਂ ਉਹਨਾਂ ਦੀ ਜ਼ਬਾਨ ਹੈ, ਉਹ ਸਾਰੇ ਨਹੀਂ ਸੀ ਜਾਣਦੇ। ਪਰ ਹੁਣ ਅਸੀਂ ਕਿਸੇ ਨੂੰ ਜੇ ਇਹ ਕਹਿਣਾ ਹੋਏ ਕਿ ਅਲਟੀਮੇਟਲੀ ਉਹਦਾ ਅੱਜ ਜਿਸ ਹਾਲਤ 'ਚ ਗੱਲ ਹੈ ਉਹਦਾ ਰਾਹ ਕੀ ਹੈ, ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਇਜ਼ਰਾਈਲ ਐਗਜ਼ਿਸਟ ਹੀ ਨਹੀਂ ਕਰਦਾ, ਜਿਵੇਂ ਜਿਹੜੀ ਪੋਜੀਸ਼ਨ ਹਮਾਸ ਨੇ ਲਈ ਹੈ ਜਿਹਦੇ ਨਾਲ ਅਸੀਂ ਸਹਿਮਤ ਨਹੀਂ ਹੈ, ਜਾਂ ਜਿਹੜੀ ਪੋਜੀਸ਼ਨ 48 ਦੇ ਵਿੱਚ ਦੂਸਰਿਆਂ ਨੇ ਲਈ ਸੀ ਹਮਲਾਵਰ ਕੰਟਰੀਜ਼ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਅਲਟੀਮੇਟ ਉੱਥੇ ਹੱਲ ਹੋਏਗਾ, ਜੇ ਇੰਟਰਨੈਸ਼ਨਲ ਕਮਿਊਨਿਟੀ ਦੀ ਵਿਲ ਹੋਏਗੀ ਉਹਨੂੰ ਇੰਪਲੀਮੈਂਟ ਕਰਨ ਦੀ, ਜੇ ਇਹ ਵੈਸਟਰਨ ਪਾਵਰਸ ਔਰ ਦੂਸਰੀਆਂ ਇਹ ਸਮਝਣਗੀਆਂ ਕਿ ਭਾਈ ਇਹ ਜਿਹੜੀ ਅੱਗ ਉੱਥੇ ਬਲਦੀ ਹੈ, ਲਗਾਤਾਰ ਸੁਲਗਦੀ ਵੀ ਰਹਿੰਦੀ ਹੈ, ਕਦੇ ਭਾਂਬੜ ਮੱਚਦਾ ਹੈ, ਉਹ ਸਾਨੂੰ ਵੀ ਲਪੇਟ ਲਏਗੀ, ਫਿਰ ਉਹਦਾ ਹੱਲ ਉਹੀ ਹੋਏਗਾ। ਔਰ ਮੈਂ ਸਮਝਦਾ
ਵੀ ਉਹਦਾ ਜਿਹੜੀ ਇੱਕ ਬ੍ਰੌਡਰ ਮੈਪ ਲੇਆਊਟ ਕਰ ਦਿੱਤਾ ਗਿਆ ਸੀ 1993 ਦੇ ਔਸਲੋ ਅਕੋਰਡ ਦੇ ਵਿੱਚ, ਜਿਹੜਾ ਜੀ। ਮਿਸਟਰ ਰੈਬੀਨ ਔਰ ਯਾਸਰ ਅਰਾਫਾਤ 'ਚ ਹੋਇਆ। ਉਹਦੇ 'ਚ ਵੈਸਟ ਬੈਂਕ, ਗਾਜ਼ਾ, ਇਹ ਹੋਲ ਏਰੀਆ, ਈਸਟ ਜੈਰੂਸ਼ਲਮ ਵਿਦ ਦਾ ਕੈਪੀਟਲ, ਵਾਇਬਲ ਫਲਸਤੀਨੀ ਸਟੇਟ, ਜਿਹਨੂੰ ਇੰਟਰਨੈਸ਼ਨਲ ਕਮਿਊਨਿਟੀ ਸਪੋਰਟ ਵੀ ਕਰੇ ਇਨੀਸ਼ੀਅਲੀ, ਜੀ। ਤਾਂ ਕਿ ਉਹ ਆਪਣੇ ਪੈਰਾਂ ਤੇ ਹੋਣ। ਜੇ 74 ਸਾਲ ਬਾਅਦ ਵੀ ਇਜ਼ਰਾਈਲ ਅਜੇ ਵੀ $3 ਬਿਲੀਅਨ ਦੀ ਜਿਹੜਾ ਹੈ ਉਹ ਅਮਰੀਕਨ ਏਡ ਲੈ ਰਿਹਾ, ਫੌਜੀ ਏਡ, ਜਦੋਂ ਕਿ ਉਹਨਾਂ ਦੀ ਪਰ ਕੈਪੀਟਾ ਇਨਕਮ ਅਮਰੀਕਨਾਂ ਨਾਲੋਂ ਜ਼ਿਆਦਾ ਹੈ ਇਜ਼ਰਾਈਲ ਦੇ ਹਵਾਲੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਬਿਨਾਂ ਇਹ ਇੱਕ ਇਕੱਲਾ ਇਹੀ ਨਹੀਂ ਇੱਕ ਲਫ਼ਜ਼ ਬੋਨ ਆਫ ਕੰਟੈਂਸ਼ਨ ਹੁੰਦਾ, ਇਹ ਤੁਹਾਡਾ ਉਹ ਪਾਰਟ ਹੈ ਜਿਹੜਾ ਸੁਲਗ ਦਾ ਲਾਵਾ ਹੈ। ਉਹਨੇ ਲਾਵੇ ਨੇ ਕਦੋਂ ਜਿਹੜਾ ਉਹ ਵੋਲਕੈਨੋ ਬਣ ਕੇ ਐਰਪਟ ਹੋ ਜਾਣਾ ਔਰ ਕਦੋਂ ਸਾਰੀ ਦੁਨੀਆ ਨੂੰ ਜਿਹੜਾ ਆਪਣੀ ਲਪੇਟ 'ਚ ਲੈ ਲੈਣਾ, ਇਹ ਵੀ ਇੱਕ ਹਕੀਕਤ ਹੈ। ਔਰ ਅਸੀਂ ਸਮਝਦੇ ਹਾਂ ਜੇ ਸੋਲਿਊਸ਼ਨ ਦੀ ਗੱਲ ਹੈ, ਇਸ ਸੀਜ਼ ਫਾਇਰ ਨੂੰ ਜਿਹੜਾ ਹੈ ਉਹ ਪੋਜ਼ਿਟਿਵਲੀ ਲੈਂਦੇ ਆ। ਆਉਣ ਵਾਲੇ ਪੀਰੀਅਡ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ, ਯੂਨਾਈਟਿਡ ਨੇਸ਼ਨਸ ਔਰ ਅਮਰੀਕਾ ਖਾਸ ਤੌਰ 'ਤੇ, ਜਿਹਨੇ ਹਰ ਇੰਸਟੀਟਿਊਸ਼ਨ ਨੂੰ ਜਿਹੜਾ ਹੈ ਉਹ ਬਿਲਕੁਲ ਕਠਪੁਤਲੀ ਬਣਾਇਆ ਹੋਇਆ, ਇਨਕਲੂਡਿੰਗ ਯੂਨਾਈਟਿਡ ਨੇਸ਼ਨਸ, ਉਹ ਟੂ ਨੇਸ਼ਨ ਥਿਊਰੀ ਦਾ ਜਿਹੜਾ ਕਾਨਸੈਪਟ ਜਿਹੜਾ 1948 ਦਾ ਸੀ, ਜਿਹੜੀ ਸਾਰੀ ਸਿਚੁਏਸ਼ਨ ਇਹਦੇ ਬਾਵਜੂਦ ਜਿਹੜੀਆਂ ਇਹਨਾਂ ਦੀਆਂ ਇਲੀਗਲ ਆਕੂਪੇਸ਼ਨਸ ਨੇ ਉਹ ਖਤਮ ਕੀਤੀਆਂ ਜਾਣ ਔਰ ਇਹ ਇੱਕ ਜੈਨੂਇਨ ਹੋਏਗਾ। ਉਸ ਤੋਂ ਬਾਅਦ ਵੀ ਦੋਨਾਂ ਧਿਰਾਂ ਦੇ ਵਿੱਚ ਐਕਸਟ੍ਰੀਮਿਸਟ ਬੈਠੇ ਨੇ ਜਿਹੜੇ ਉਸ ਨੂੰ ਸ਼ਾਇਦ ਨਾ ਮੰਨਣ, ਪਰ ਫਿਰ ਉਹਨਾਂ ਨੂੰ ਆਈਸੋਲੇਟ ਕਰਨਾ ਮੇਨ ਸਟ੍ਰੀਮ ਤੋਂ ਜਿਹੜਾ ਉਹ ਸੌਖਾ ਹੋਏਗਾ। ਇਸ ਤੋਂ ਬਿਨਾਂ ਜਿਹੜਾ ਉਹ ਨਾ ਉਹ ਮਿਡਲ ਈਸਟ ਪੀਸਫੁਲ ਹੋਏਗਾ, ਨਾ ਹੀ ਦੁਨੀਆ ਜਿਹੜੀ ਆ ਅਮਨ 'ਚ ਰਹਿ ਸਕਦੀ। ਜੀ ਬਿਲਕੁਲ ਡਾਕਟਰ ਸਾਹਿਬ, ਬਾਕੀ ਦਾ ਅਗਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਤੇ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਨੇ ਸਾਡੇ ਨਾਲ, ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਅਸੀਂ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।